स्वागत है। अपने नाल मिंटू जी जुड़ चुके हैं। मिंटू गुरसरे जी स्वागत है। सत श्री अकाल। शुक्रिया जी सारिਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੁਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰ ਨੇਲਾ ਮਡੇਲਾ 'ਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸਹੋਤਾ 209 277 0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹਨਾਂ ਕੋਲ ਤੁਸੀਂ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੀਆ ਸਿਖਲਾਈ ਦੇ ਕੇ ਤੁਹਾਨੂੰ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ 'ਤੇ ਬਹੁਤ ਬਹੁਤ ਧੰਨਵਾਦ। ਜੇ ਕੋਈ ਹੋਰ ਜਾਣਾ ਵੀ ਇਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਭਾਜਪਾ ਨੇ ਕਹਿੰਦੇ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਹੈ। ਜੀ ਬਿਲਕੁਲ, ਔਰ ਕਾਫੀ ਇਹਨਾਂ ਨੇ ਟਾਈਮ ਲਿਆ। ਕਈ ਮੀਟਿੰਗਾਂ ਇਹਨਾਂ ਦੀਆਂ ਹੋ ਗਈਆਂ ਸੀਗੀਆਂ। ਜਿਹੜੀ ਇਹਨਾਂ ਦੀ ਇਲੈਕਸ਼ਨ ਕਮੇਟੀ ਆ ਉਹਨੇ ਕਾਫੀ ਸਮਾਂ ਲਿਆ, ਕਾਫੀ ਮੀਟਿੰਗਾਂ ਹੋਈਆਂ ਇਹਨਾਂ ਦੀਆਂ। ਇੱਕ ਦੋ ਦਫਾ ਏਦਾਂ ਵੀ ਖਬਰ ਆਈ ਕਿ ਹੁਣ ਹੋਇਆ ਐਲਾਨ, ਕਿ ਹੁਣ ਹੋਇਆ, ਪਰ ਗੱਲ ਟਲ ਗਈ ਸੀ। ਕਿ ਅੰਤ ਅੱਜ ਇਹਨਾਂ ਨੇ ਇਹ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ, ਜਿਹਦੇ ਵਿੱਚ 184 ਉਮੀਦਵਾਰ ਜਿਹੜੇ ਉਹ ਐਲਾਨੇ ਆ। ਕਿਉਂਕਿ ਪਹਿਲੇ ਜਿਹੜੇ ਦੋ ਪੜਾਵਾਂ ਦੇ ਇਲੈਕਸ਼ਨ ਆ ਉਹ ਬੜੇ ਮਹੱਤਵਪੂਰਨ ਇਲੈਕਸ਼ਨ ਆ। ਉਹਦੇ ਵਿੱਚ ਯੂਪੀ ਦੇ ਵਿੱਚ ਤੇ ਖਾਸ ਤੌਰ ਤੇ ਜਿੱਦਾਂ ਅੱਜ ਇਹਨਾਂ ਨੇ ਲਿਸਟ ਦੇ ਵਿੱਚ 28 ਉਮੀਦਵਾਰ ਡਿਕਲੇਅਰ ਕੀਤੇ ਆ, ਤਾਂ ਤਸਵੀਰ ਵੀ ਸਾਫ਼ ਕੀਤੀ ਆ ਕਿ ਯੂਪੀ ਦੇ ਵਿੱਚ ਇਹ ਕਿਸ ਤਰ੍ਹਾਂ ਜਾਣਗੇ ਅੱਗੇ। ਤਾਂ 28 ਜਿਹੜੇ ਇਹਨਾਂ ਨੇ ਨਾਂ ਐਲਾਨੇ ਆ, ਉਹਨਾਂ ਦੇ ਵਿੱਚੋਂ 6 ਸਿਟਿੰਗ MP ਦਾ ਪਤਾ ਇਹਨਾਂ ਨੇ ਕੱਟ ਦਿੱਤਾ। ਭਾਵ ਉਹੀ ਜਿਹੜੀ ਗੱਲ ਆਪਾਂ ਵਾਰ-ਵਾਰ ਕਰਦੇ ਆਏ ਸੀ ਪਿਛਲੇ 2-3 ਮਹੀਨੇ ਤੋਂ, ਕਿ ਇੰਟਰਨਲ ਸਰਵੇ ਇਹਨਾਂ ਨੇ ਕਰਾਏ ਆ 2-3, ਔਰ ਇਹ ਜਿੱਤ ਦੀ ਗੁੰਜਾਇਸ਼ ਦੇਖ ਰਹੇ, ਉਮੀਦ ਦੇਖ ਰਹੇ ਆ, ਚਿਹਰੇ ਨਹੀਂ ਦੇਖ ਰਹੇ। ਟਿਕਟ ਕੱਟ ਦੇਣਗੇ ਜਿੱਥੇ ਵੀ ਇਹਨਾਂ ਨੂੰ ਲੱਗਿਆ ਕਿ ਸਾਡਾ ਸਿਟਿੰਗ MP ਹੈ ਜਿਹੜਾ ਉਹ ਬੈਡ ਪਰਫਾਰਮ ਕਰਕੇ ਗਿਆ, ਤਾਂ ਅਸੀਂ ਉਹਨੂੰ ਰਿਪਲੇਸ ਕਰ ਦਈਏ ਤਾਂ ਕਿ ਸਾਡੀ ਜਿੱਤ ਦੀ ਸੰਭਾਵਨਾ ਖਤਮ ਨਾ ਹੋਵੇ। ਲੋਕਾਂ ਦਾ ਗੁੱਸਾ ਜਿਹੜਾ ਉਹ ਉਸ ਚਿਹਰੇ ਦੇ ਜਾਣ ਤੋਂ ਬਾਅਦ ਸ਼ਾਂਤ ਹੋ ਜਾਵੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 28 ਚੋਂ 6 ਕੱਟੇ ਗਏ। ਉਹ ਵੀ 28 ਦੇ ਵਿੱਚੋਂ ਜੇ ਤੁਸੀਂ ਦੇਖੋਗੇ ਤਾਂ 2 ਸੀਟਾਂ ਇਸ ਤਰ੍ਹਾਂ ਦੀਆਂ ਜਿੱਥੇ ਵਿਰੋਧੀ ਧਿਰ ਦੇ ਸਿਟਿੰਗ MP ਆ। 28 ਦੇ ਵਿੱਚੋਂ ਜੇ ਆਪਾਂ ਲਾਈਏ ਤਾਂ 6 ਇਹਨਾਂ ਦੇ ਗਏ। ਤਾਂ ਜੇ ਇਸੇ ਹੀ ਤਰਜ਼ ਅਮਲ ਤੇ ਅੱਗੇ ਚੱਲਦੇ ਆ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 80 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਉੱਤੇ ਕਿੰਨਿਆਂ ਦਾ ਪਤਾ ਕੱਟੂਗੀ ਆਉਣ ਵਾਲੇ ਸਮੇਂ 'ਚ। ਔਰ ਕਰਾਨਾ ਤੋਂ ਇਹਨਾਂ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਉੱਥੇ ਰੋਕ ਦਿੱਤਾ ਕਿਉਂਕਿ ਬਾਈ ਇਲੈਕਸ਼ਨ 'ਚ ਬੁਰੀ ਤਰ੍ਹਾਂ ਹਾਰ ਗਏ। ਖੈਰ, ਜਿਹੜੀ ਇਹ ਪਹਿਲੀ ਲਿਸਟ ਆਈ ਆ ਉਹਦੇ ਵਿੱਚ ਵੱਡੇ ਨਾਮ ਆਏ ਆ, ਜਿਹਦੇ 'ਚ ਨਰਿੰਦਰ ਮੋਦੀ ਇੱਕ ਵਾਰੀ ਫੇਰ ਉੱਥੇ ਜਾਊਗਾ ਜਿੱਥੇ ਜਾ ਕੇ ਉਹਨੇ ਆਖਿਆ ਸੀਗਾ ਮੁਝੇ ਗੰਗਾ ਮਈਆ ਨੇ ਬੁਲਾਇਆ। ਐਤਕੀ ਪਤਾ ਨਹੀਂ ਗੰਗਾ ਮਈਆ ਦਾ ਨਾਂ ਲੈਂਦਾ ਜਾਂ ਨਹੀਂ ਲੈਂਦਾ, ਤਾਂ ਉੱਥੇ ਜਾਊਗਾ ਵਾਰਾਣਸੀ। ਤਾਂ ਐਤਕੀ ਇੱਕ ਵੱਡਾ ਜਿਹੜਾ ਫੇਰ ਬਦਲ ਹੋਇਆ, ਜਾਂ ਆਪਾਂ ਕਹਿ ਲਈਏ ਕਿ ਇੱਕ ਵੱਡੀ ਤਬਦੀਲੀ ਹੋਈ ਆ, ਉਹ ਇਹ ਆ ਕਿ ਲਾਲ ਕ੍ਰਿਸ਼ਨ ਅਡਵਾਨੀ ਜਿਹੜਾ ਸਿਟਿੰਗ MP ਸੀਗਾ ਗਾਂਧੀ ਨਗਰ ਤੋਂ, ਉਹਦਾ ਪੱਤਾ ਕੱਟ ਦਿੱਤਾ ਗਿਆ। ਤਾਂ ਨਾਲ ਕਹਿ ਲਈਏ ਕਿ ਉਹਦਾ ਅੱਜ ਕੈਰੀਅਰ ਖਤਮ ਕਰ ਦਿੱਤਾ ਗਿਆ। ਤਾਂ ਉਹਦਾ ਪੱਤਾ ਕੱਟ ਕੇ ਉੱਥੇ ਅਮਿਤ ਸ਼ਾਹ ਦਾ ਨਾਂ ਹੈ ਜਿਹੜਾ ਉਹ ਅਨਾਊਂਸ ਕਰ ਦਿੱਤਾ ਇਹਨਾਂ ਨੇ। ਯਾਨੀ ਅਮਿਤ ਸ਼ਾਹ ਲੋਕ ਸਭਾ ਦਾ ਇਲੈਕਸ਼ਨ ਲੜੂਗਾ ਪਹਿਲੀ ਦਫਾ। ਸੋ ਇਹ ਇੱਕ ਵੱਡੀ ਗੱਲ ਆ। ਔਰ ਵੱਡੀ ਗੱਲ ਕੀ ਆ, ਵੱਡਾ ਇਮਕਾਨ ਹੈ ਕਿ ਜੇ ਮੰਨ ਲਓ ਰਿਪੀਟ ਹੁੰਦੀ ਹੈ ਸਰਕਾਰ, ਤਾਂ 2 ਨੰਬਰ ਦਾ, ਜੇ ਕਹੀਏ 2 ਨੰਬਰ ਵੈਸੇ ਨਹੀਂ ਆਪਾਂ ਕਹਿ ਦਿੰਦੇ ਫਲਾਣਾ 2 ਨੰਬਰੀ ਆ ਬੰਦਾ, ਤਾਂ 2 ਨੰਬਰ ਵਾਲਾ ਬੰਦਾ, ਤਾਂ ਉਹ 2 ਨੰਬਰ ਦਾ ਜੇ ਕੋਈ ਚਿਹਰਾ ਹੋਊਗਾ ਉਸ ਸਰਕਾਰ ਦੇ ਵਿੱਚ ਤੇ ਫਿਰ ਅਮਿਤ ਸ਼ਾਹ ਹੋਊਗਾ। ਇੰਡਸਟਰੀ ਕਰਕੇ ਹੈ ਹੀ ਹੈ, ਡਰਕੇ ਵੀ ਹੋਊਗਾ। ਸੋ ਇਹ ਇੱਕ ਵੱਡਾ ਫੇਰ ਬਦਲ ਇਹਨਾਂ ਨੇ ਕੀਤਾ। ਤਾਂ ਇਸ ਤੋਂ ਇਲਾਵਾ ਕੁਛ ਵੱਡੇ ਨਾਂ ਜਿਹੜੇ ਆ ਉਹ ਇਸ ਲਿਸਟ ਦੇ ਵਿੱਚ ਆ ਗਏ। ਜਿੱਦਾਂ ਸਿਮਰਤੀ ਇਰਾਨੀ ਇੱਕ ਵਾਰੀ ਫਿਰ ਅਮੇਠੀ ਤੋਂ ਰਾਹੁਲ ਗਾਂਧੀ ਨਾਲ ਟੱਕਰ ਲਊ। ਨਿਤਨ ਗਡਕਰੀ ਨਾਗਪੁਰ ਤੋਂ ਚੋਣ ਲੜੂਗਾ। ਰਾਜਨਾਥ ਸਿੰਘ ਲਖਨਊ ਤੋਂ ਚੋਣ ਲੜੂਗਾ। ਮਹੇਸ਼ ਸ਼ਰਮਾ ਗੌਤਮ ਬੁੱਧ ਨਗਰ ਤੋਂ। ਕਿਰਨ ਰਿਜੀਜੂ ਜਿਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਇਹ ਬਹੁਤ ਚਰਚਿਤ ਚਿਹਰਾ, ਇਹ ਅਰੁਣਾਚਲ ਵੈਸਟ ਤੋਂ ਚੋਣ ਲੜੂਗਾ। VK ਸਿੰਘ ਸਾਬਕਾ ਜਰਨੈਲ ਹੈ ਜਿਹੜਾ ਫੌਜ ਦਾ, ਤਾਂ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ। ਅਰਜੁਨ ਮੇਘਵਾਲ ਇਹ ਵੀ ਮੰਤਰੀ ਆ, ਵੱਡਾ ਚਿਹਰਾ, ਇਹ ਬੀਕਾਨੇਰ ਲੋਕ ਸਭਾ ਸੀਟ ਤੋਂ। ਰਾਜਵਰਧਨ ਸਿੰਘ ਰਾਠੌਰ ਓਲੰਪੀਅਨ, ਇਹ ਜੈਪੁਰ ਤੋਂ। ਸੋ ਇਹ ਜਿਹੜੇ ਵੱਡੇ ਨਾਮ ਆ ਇਹ ਤੁਸੀਂ ਕੋਈ ਸੁਣ ਹੀ ਲਏ ਆ। ਬਾਬਲ ਸਪਰੀਓ ਜਿਹੜਾ ਕਿ
ਮਿਊਜ਼ਿਕ ਇੰਡਸਟਰੀ ਦਾ ਨਾਮਚੀਨ ਬੰਦਾ ਸੀਗਾ, ਜਿਹੜਾ ਭਾਰਤੀ ਜਨਤਾ ਪਾਰਟੀ 'ਚ ਆ ਗਿਆ ਸੀਗਾ, ਉਹ ਵੀ ਸਿਟਿੰਗ MP ਆ, ਤਾਂ ਉਹਦੀ ਟਿਕਟ ਜਿਹੜੀ ਆ ਬਹਾਲ ਰੱਖੀ ਗਈ ਆ। ਤਾਂ ਹੇਮਾ ਮਾਲਿਨੀ ਵੀ ਆਪਣੀ ਟਿਕਟ ਬਚਾਉਣ 'ਚ ਕਾਮਯਾਬ ਰਹੀ ਆ। ਇਹ ਹੁਣ ਕੁਛ ਚਿਹਰੇ ਏਦਾਂ ਦੇ ਆ ਜਿਨ੍ਹਾਂ ਦੀ ਅੱਜ ਹੋਲੀ ਵਾਲੇ ਦਿਨ ਦੀਵਾਲੀ ਬਣ ਗਈ ਆ, ਪਰ ਕੁਛ ਐਸੇ ਵੀ ਆ ਜਿਨ੍ਹਾਂ ਦੀ ਹੋਲੀ ਅੱਜ ਮਾਤਮ 'ਚ ਤਬਦੀਲ ਹੋ ਗਈ ਹੈ, ਜਿਨ੍ਹਾਂ ਦੇ ਪੱਤੇ ਕੱਟੇ ਗਏ। ਔਰ ਖਾਸ ਤੌਰ ਤੇ ਲਾਲ ਕ੍ਰਿਸ਼ਨ ਅਡਵਾਨੀ ਝੋਰਦਾ ਹੋਣਾ ਕਿ ਮੇਰੀ ਕਾਬਲੀਅਤ ਵੀ ਅਜੀਬ ਮੋੜ ਤੇ ਆ ਕੇ ਮੈਨੂੰ ਧੋਖਾ ਦੇ ਸੀ ਕਿ ਅੱਜ ਮੈਂ ਚੌਕੀਦਾਰ ਵੀ ਨਹੀਂ ਬਣ ਸਕਿਆ, ਇਹਦੇ ਚੌਕੀਦਾਰ ਵੀ ਬਣੇ। ਜੀ, ਵੈਸੇ ਉਮਰ ਤਾਂ ਉਹਨਾਂ ਦੀ ਕਾਫੀ ਹੋ ਗਈ ਸੀ, ਰਿਟਾਇਰਮੈਂਟ ਤਾਂ ਉਹਨਾਂ ਨੂੰ ਆ ਖੁਦ ਹੀ ਲੈ ਲੈਣੀ ਚਾਹੀਦੀ ਸੀ। ਹਾਂ ਬਿਲਕੁਲ, ਰਿਟਾਇਰਮੈਂਟ ਤੇ ਦੇਖੋ 93 ਦੇ ਮੇਰੇ ਖਿਆਲ ਦੇ ਨਾਲ ਜਿਹੜੇ ਹੋਣਾ ਹੈ, ਤੇ ਰਿਟਾਇਰਮੈਂਟ ਤੇ ਫਿਰ ਪਿਛਲੇ ਪੈਮਾਨੇ ਤੇ ਵੀ ਬਣਦੀ ਸੀ, ਕਿਉਂਕਿ ਇਹਨਾਂ ਨੇ 70-75 ਵਾਲਾ ਪੈਮਾਨਾ ਪਿਛਲੀ ਦਫਾ ਵੀ ਰੱਖਿਆ ਸੀ। ਲਾਲ ਕ੍ਰਿਸ਼ਨ ਅਡਵਾਨੀ ਨੂੰ ਟਿਕਟ ਦਿੱਤੀ ਗਈ ਸੀ। ਨਹੀਂ ਦੇਖੋ, ਇੱਕ ਹੁੰਦੀ ਹੈ ਕਿ ਆਪ ਰਿਟਾਇਰਮੈਂਟ ਲੈ, ਉਹ ਚੀਜ਼ ਵੱਖਰੀ ਹੁੰਦੀ ਆ। ਇੱਕ ਹੁੰਦੀ ਹੈ ਟਿਕਟ ਕੱਟਣ, ਦੋ ਚੀਜ਼ਾਂ 'ਚ ਫਰਕ ਹੁੰਦਾ। ਹਾਲਾਂਕਿ ਲਾਲ ਕ੍ਰਿਸ਼ਨ ਅਡਵਾਨੀ ਪਿਛਲੇ ਲੰਬੇ ਸਮੇਂ ਤੋਂ ਮੌਨ ਆ, ਚੁੱਪ ਆ। ਜੋ ਵੀ ਤੁਸੀਂ ਵੇਖੇ ਹੋਣੇ ਅਜਲਾਸ ਹੋਏ ਆ ਲੋਕ ਸਭਾ ਦੇ, ਤਾਂ ਉਹਦੇ ਵਿੱਚ ਉਹ ਬੋਲਿਆ ਹੀ ਨਹੀਂ ਕਦੇ, ਕਿਸੇ ਬੈਠਕ ਦੇ ਵਿੱਚ ਉਹਨੇ ਭਾਗ ਤੇ ਲਿਆ ਹੋਊਗਾ, ਪਰ ਬੋਲਿਆ ਮੈਂ ਨਹੀਂ ਵੇਖਿਆ। ਅੰਦਾਜ਼ਾ ਪਹਿਲਾਂ ਹੀ ਲਾਇਆ ਜਾ ਰਿਹਾ ਸੀਗਾ। ਤਾਂ ਇਹਦੇ ਨਾਲ ਇੱਕ ਚੀਜ਼ ਸਾਫ਼ ਆ ਕਿ ਲਾਲ ਕ੍ਰਿਸ਼ਨ ਅਡਵਾਨੀ ਸ਼ਾਇਦ ਪ੍ਰਤੀਕਰਮ ਨਾ ਦੇਵੇ, ਪਰ ਇੱਕ ਤਰ੍ਹਾਂ ਨਾਲ ਉਹਦੀ ਪਾਰੀ ਖਤਮ ਹੋ ਗਈ ਆ। ਤਾਂ ਮੁਰਲੀ ਮਨੋਹਰ ਜੋਸ਼ੀ ਬਾਰੇ ਵੀ ਮੇਰਾ ਅੰਦਾਜ਼ਾ ਇਹੋ ਆ ਕਿ ਐਤਕੀ ਦੀ ਲਿਸਟ ਦੇ ਵਿੱਚ ਸ਼ਾਇਦ ਇਹ ਖੁੱਲ ਗਿਆ, ਅਗਲੀ ਲਿਸਟ ਦੇ ਵਿੱਚ ਕਲੀਅਰ ਕਰ ਦੇਣਗੇ। ਮੈਨੂੰ ਲੱਗਦਾ ਕਿ ਮੁਰਲੀ ਮਨੋਹਰ ਜੋਸ਼ੀ ਦਾ ਵੀ ਜਿਹੜਾ ਕੈਰੀਅਰ ਹੈ, ਸਿਆਸੀ ਕੈਰੀਅਰ ਹੈ, ਉਹ ਲਗਭਗ ਹੁਣ ਖਤਮ ਹੋ ਚੁੱਕਾ। ਜੀ ਜੀ ਬਿਲਕੁਲ। ਤੇ ਵੈਸੇ ਜਿੱਦਾਂ ਤੁਸੀਂ ਕਿਹਾ ਵੀ ਇਹ LK ਅਡਵਾਨੀ ਦੀ ਥਾਂ ਤੇ ਅਮਿਤ ਸ਼ਾਹ ਨੂੰ ਲੈ ਕੇ ਆਉਣਾ ਕਿਤੇ ਨਾ ਕਿਤੇ ਇਹੀ ਸਾਫ਼ ਕਰਦਾ ਆ ਵੀ ਭਾਜਪਾ ਦੇ ਵਿੱਚ ਹੁਣ ਬੌਸ ਕਿਹੜਾ ਹੈਗਾ ਆ। ਜੀ, ਤੇ ਬਿਲਕੁਲ ਬਿਲਕੁਲ ਇਹ ਚੀਜ਼ ਸਾਫ਼ ਹੋ ਗਈ ਆ, ਕਿਉਂਕਿ ਜੇ ਸਰਕਾਰ ਰਿਪੀਟ ਹੁੰਦੀ ਹੈ ਤਾਂ ਸਰਕਾਰ ਦੋ ਬੰਦਿਆਂ ਦੇ ਹੱਥ ਸੀ। ਚਲੋ, ਇੱਕ ਹੱਥ ਨਰਿੰਦਰ ਮੋਦੀ ਦਾ, ਦੂਸਰਾ ਹੱਥ ਉਹਦਾ, ਯਾਨੀ ਇਹ ਦੋ ਹੱਥ ਹੀ ਰਹਿਣ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਡੇਰਾ ਮੁਖੀ ਤੋਂ ਪੁੱਛਗਿੱਛ ਲਈ SIT ਨੂੰ ਅਦਾਲਤ ਵੱਲੋਂ ਹਰੀ ਝੰਡੀ ਆ। ਹਾਂ ਦੇਖੋ, ਹਰੀ ਝੰਡੀ ਮਿਲ ਗਈ ਆ, ਤੇ ਲਾਲ ਝੰਡੀ ਉਧਰ ਹੋ ਨਹੀਂ ਸਕਦੀ, ਕਿਉਂਕਿ ਇਹ ਹੁਣ ਡੇਰੇ ਦੇ ਵਿੱਚ ਤੇ ਬੈਠਾ ਨਹੀਂ ਗਾ ਜਿੱਥੇ CBI ਨਹੀਂ ਛੇਤੀ ਵੜਨ ਨਾ ਦੇਣਗੇ। ਇਹ ਤਾਂ ਹੁਣ ਸੁਨਰੀਆ ਜੇਲ੍ਹ ਦੇ ਵਿੱਚ ਬੈਠਾ, ਜਿੱਥੇ ਹਰ ਹਾਲਤ ਦੇ ਵਿੱਚ ਏਜੰਸੀ ਜਾ ਸਕਦੀ ਹੈ ਜੇ ਉਹਦੇ ਕੋਲ ਕੋਰਟ ਦੀ ਪਰਮਿਸ਼ਨ ਹੈ। ਤਾਂ ਕੋਰਟ ਨੇ ਅਲਾਉ ਕਰ ਦਿੱਤਾ ਇਹਨਾਂ ਨੂੰ। ਇਸ ਇਨਵੈਸਟੀਗੇਸ਼ਨ ਦੇ ਵਿੱਚ, ਜਿਹੜੀ ਇਹ ਇਨਵੈਸਟੀਗੇਸ਼ਨ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਚੱਲਦੀ ਪਈ SIT ਦੀ, ਤਾਂ ਉਹਦੇ ਵਿੱਚ 2-3 ਪ੍ਰਕਰਨ ਆ। FIR 2 ਆ ਵੈਸੇ, ਤਾਂ ਉਹਦੇ ਵਿੱਚ ਅਲੱਗ-ਅਲੱਗ ਪ੍ਰਕਰਨ ਆ ਕਿ ਬੇਅਦਬੀ ਦੀ ਸਾਜ਼ਿਸ਼ ਕਿੱਦਾਂ ਸ਼ੁਰੂ ਹੋਈ, ਫਿਰ ਲਾਠੀ ਚਾਰਜ ਜਾਂ ਗੋਲੀਕਾਂਡ ਤੱਕ ਇਹ ਮਾਮਲਾ ਕਿੱਦਾਂ ਪਹੁੰਚਿਆ। ਤਾਂ ਹੁਣ ਇਹਨਾਂ ਨੇ ਮੰਗ ਕੀਤੀ ਸੀਗੀ ਕੋਰਟ ਕੋਲ, ਤੇ ਕੋਰਟ ਨੇ ਅਲਾਉ ਕਰ ਦਿੱਤਾ ਇਹਨਾਂ ਨੂੰ। ਕਦੋਂ ਇਹ ਇਨਵੈਸਟੀਗੇਸ਼ਨ ਕਰਨ ਵਾਸਤੇ ਸੁਨਰੀਆ ਜੇਲ੍ਹ ਪਹੁੰਚ ਕਰਨਗੇ, ਇਹਦਾ ਹਾਲੇ ਤੱਕ ਇਹਨਾਂ ਨੇ ਪਰਦਾ ਫਾਸ਼ ਨਹੀਂ ਕੀਤਾ। ਹਾਲੇ ਤੱਕ ਪਰਦਾ ਇਹਨਾਂ ਨੇ ਖੋਲਿਆ ਨਹੀਂ, ਮਤਲਬ ਕਿ ਮੁੱਠੀ ਬੰਦ ਰੱਖੀ ਆ, ਕਿਸੇ ਸਮੇਂ ਵੀ ਜਾ ਸਕਦੇ। ਸ਼ਾਇਦ ਇਸ ਕਰਕੇ ਕਿ ਕਈ ਵਾਰ ਹੁੰਦਾ, ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਭਗਤ ਹੋ ਜਾਈ ਆ, ਇਹ ਤੇ ਉੱਥੇ ਸੁਨਰੀਆ ਜੇਲ੍ਹ ਦੇ ਬੋਰਡਾਂ ਨੂੰ ਜਾ ਕੇ ਮੱਥਾ ਟੇਕੀ ਜਾਂਦੇ ਆ, ਤਾਂ ਕਿਤੇ ਕੱਲ ਨੂੰ ਕੋਈ ਪ੍ਰੋਟੈਸਟ ਵਗੈਰਾ ਨਾ ਹੋਵੇ। ਸੋ ਇਸ ਕਰਕੇ ਸ਼ਾਇਦ ਤਰੀਕ ਜਿਹੜੀ ਆ ਉਹ ਇਹਨਾਂ ਨੇ ਡਿਸਕਲੋਜ਼ ਨਹੀਂ ਕੀਤੀ ਕਿ ਕਿਹੜੀ ਤਰੀਕ ਨੂੰ ਅਸੀਂ ਪੁੱਛਗਿੱਛ ਕਰ ਸਕਦੇ ਹਾਂ ਜਾਂ ਕਿੰਨਾ ਦਿਨਾਂ ਦੇ ਵਿੱਚ ਕਰ ਸਕਦੇ ਹਾਂ। ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜੇ ਉਹ ਪੁੱਛਗਿੱਛ ਕਰਦੀ ਆ SIT, ਤਾਂ ਅੱਗੇ ਗੱਲ ਕਿੱਥੇ ਤੁਰਦੀ ਆ, ਕਿੱਥੋਂ ਤੱਕ ਜਾਂਦੀ ਆ। ਔਰ ਦੂਜੀ ਚੀਜ਼ ਜਿਹੜੀ ਇਹ ਵੇਖਣ ਵਾਲੀ ਆ ਕਿ ਦੇਖੋ, ਰਾਜ ਕਰਨਵੀਰ ਸਿੰਘ ਜੀ ਜੇ ਇਸ ਮਾਮਲੇ ਦੇ ਵਿੱਚ SIT ਨੂੰ ਪੁੱਛਗਿੱਛ ਦੇ ਵਿੱਚ ਸ਼ਾਮਲ ਕਰ ਸਕਦੀ ਆ, ਤਾਂ ਫਿਰ ਮੌੜ ਬੰਬ ਧਮਾਕੇ ਦੇ ਵਿੱਚ ਕਿਉਂ? ਉਹਦੇ ਵਿੱਚ ਵੀ ਇੱਕ SIT ਬਣੀ ਹੋਈ ਆ ਨਾ, ਤਾਂ SIT ਬਣੀ ਹੋਈ ਆ, ਹਾਈ ਕੋਰਟ ਦੇ ਵਿੱਚ ਬਕਾਇਦਾ ਪਟੀਸ਼ਨ ਪਈ ਹੋਈ ਆ, ਜਿੱਥੇ ਜਾ ਕੇ SIT ਨੇ ਸਟੇਟਸ ਰਿਪੋਰਟ 2 ਵਾਰੀ ਮੇਰੇ ਖਿਆਲ ਦੇ ਨਾਲ ਉੱਥੇ ਪੇਸ਼ ਵੀ ਕੀਤੀ ਆ। ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ SIT ਬੈਠੀ ਹੋਈ ਹੈ ਤਾਂ ਮੌੜ ਬੰਬ ਧਮਾਕੇ ਤੋਂ ਕਿਉਂ ਡਰ ਲੱਗਦਾ ਇਹਨਾਂ ਨੂੰ, ਕਾਂਗਰਸੀਆਂ ਨੂੰ। ਤਾਂ ਉਹਦੀ ਇਨਵੈਸਟੀਗੇਸ਼ਨ ਵਾਸਤੇ ਇਹ ਕਿਉਂ ਨਹੀਂ ਸ਼ਿੱਦਤ ਨਾਲ ਕੰਮ ਕਰਦੇ। ਦੇਖੋ, ਇੱਥੇ ਵੀ ਮਰੇ ਸੀਗੇ, ਬਦੋਸ਼ੇ ਮਰੇ ਸੀ ਬਾਈਬਲ ਤੇ, ਜੇ ਉੱਥੇ ਮਰੇ ਆ ਤਾਂ ਉਹਨਾਂ ਨੇ ਕਿਹੜਾ ਕਿਸੇ ਦੀ ਲੱਤ ਤੋੜੀ ਸੀ ਕਿਸੇ ਸਿਆਸਤਦਾਨ? ਉਹਨਾਂ ਮਰਨ ਵਾਲਿਆਂ ਦੇ ਵਿੱਚ ਤੇ ਬੱਚੇ ਵੀ ਸੀਗੇ ਨਿੱਕੇ, ਉਹਨਾਂ ਨੇ ਕਿਸੇ ਦਾ ਕੀ ਵਿਗਾੜਿਆ ਸੀ? ਤਾਂ ਕਹਿਣ ਦਾ ਭਾਵ ਇਹ ਆ ਕਿ ਮੌੜ ਬੰਬ ਧਮਾਕੇ ਨੂੰ ਕਿਉਂ ਦੱਬਿਆ ਜਾ ਰਿਹਾ? ਕਿਉਂਕਿ ਸ਼ਾਇਦ ਇਹ ਮਾਮਲਾ ਜਿਹੜਾ ਉਹ ਇੱਕ ਕਾਂਗਰਸੀ ਉਮੀਦਵਾਰ ਨਾਲ ਜੁੜਦਾ ਸੀ, ਔਰ ਕਾਂਗਰਸੀ ਉਮੀਦਵਾਰ ਕੌਣ ਸੀ ਉਸ ਸਮੇਂ ਦਾ? ਤੁਹਾਨੂੰ ਪਤਾ, ਡੇਰੇਦਾਰ ਦਾ ਘੋੜਮ। ਤਾਂ ਇਹ ਸਭ ਤੋਂ ਵੱਡਾ ਸਵਾਲ ਆ ਕਿ ਜੇ ਇਸ ਮਾਮਲੇ ਦੇ ਵਿੱਚ ਅਦਾਲਤੀ ਪਹੁੰਚ ਕਰਕੇ ਸੁਨਰੀਆ ਜੇਲ੍ਹ ਤੱਕ ਪਹੁੰਚ ਸਕਦੇ ਆ, ਤਾਂ ਮੌੜ ਬੰਬ ਧਮਾਕੇ 'ਚ ਕਿਉਂ ਨਹੀਂ ਇਹ ਪੁੱਛਗਿੱਛ ਕਰ ਸਕਦੇ, ਜਿਹਦੇ ਵਿੱਚ ਖੁਦ ਬੰਦਿਆਂ ਨੇ ਆ ਕੇ ਕਿਹਾ ਕਿ ਸਾਡੇ ਕੋਲ ਜਿਹੜੀ ਉਹ ਕਾਰ ਆਈ ਸੀ ਜਿਹਦੇ 'ਚ ਬਲਾਸਟ ਹੋਇਆ,
ਉਹਨੂੰ ਲੈ ਕੇ ਆਇਆ ਸੀ। ਕਾਲਾ ਕੌਣ ਸੀ? ਕਾਲਾ ਡੇਰੇਦਾਰ ਦਾ ਜਿਹੜਾ ਰਾਈਟ ਹੈਂਡ ਸੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੁਲਿਸ ਨੇ ਨਹੀਂ ਦੇ ਸੀ ਬਹਿਬਲ ਕਲਾਂ ਵਿੱਚ ਗੋਲੀ ਚਲਾਉਣ ਦੀ ਇਜਾਜ਼ਤ। ਦੇਖੋ, ਚਰਨਜੀਤ ਸ਼ਰਮਾ ਨੇ ਪਾਈ ਸੀਗੀ ਅਰਜੀ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਜ਼ਮਾਨਤ ਦੇ ਦਿਓ, ਹੁਣ ਬਹੁਤ ਦਿਨ ਹੋ ਗਏ, ਘਰੇ ਨਹੀਂ ਗਿਆ, ਘਰ ਜਾਣ ਨੂੰ ਜੀ ਕਰਦਾ। ਤਾਂ ਉੱਥੇ ਜਾ ਕੇ ਜਿਹੜਾ ਇਹਨਾਂ ਨੇ ਪੱਖ ਰੱਖਿਆ, ਕਿਉਂਕਿ ਦੇਖੋ ਕੋਈ ਵੀ ਜਦੋਂ ਮੁਲਜ਼ਮ ਦਰਖਾਸਤ ਕਰਦਾ ਕਿ ਮੈਨੂੰ ਜ਼ਮਾਨਤ ਦੇ ਦਿਓ, ਅਪੀਲ ਕਰਦਾ, ਤਾਂ ਉਹਦਾ ਵਿਰੋਧ ਹਮੇਸ਼ਾ ਕਰਦੀ ਹੈ ਸਟੇਟ ਸਰਕਾਰ ਕਰਦੀ ਹੈ। ਤਾਂ ਸਰਕਾਰੀ ਪੱਖ ਜਿਹੜਾ ਹੁੰਦਾ ਉਹ ਇਸ ਚੀਜ਼ ਨੂੰ ਰੋਕਦਾ ਕਿ ਨਹੀਂ ਭਾਈ, ਇਹਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਤਾਂ ਇਹਨਾਂ ਨੇ ਜਾ ਕੇ ਜਿਹੜੀ ਗੱਲ ਕਹੀ ਆ ਵਿਰੋਧ ਦੇ ਵਿੱਚ, ਜਿਹੜੀ ਗੱਲ ਕਹੀ ਆ ਉਹ ਵੇਖਣ ਵਾਲੀ ਆ। ਹੁਣ ਦੇਖੋ, ਗੱਲ ਕਹਿ ਕੌਣ ਰਿਹਾ? ਗੱਲ ਕਹਿ ਰਿਹਾ ਪੁਲਿਸ ਡਿਪਾਰਟਮੈਂਟ, ਯਾਨੀ ਸਟੇਟ ਕਹਿ ਰਹੀ ਆ। ਉਹ ਕਹਿੰਦੇ ਆ ਕਿ ਬਹਿਬਲ ਕਲਾਂ ਦੇ ਵਿੱਚ ਬੇਅਦਬੀ ਦੇ ਰੋਸ ਵਿੱਚੋਂ ਜਿਹੜਾ ਮੁਜ਼ਾਹਰਾ ਹੋ ਰਿਹਾ ਸੀਗਾ, ਉਹਦੇ ਵਿੱਚ ਸ਼ਰਧਾਲੂਆਂ ਤੇ ਜਿਹੜੀ ਗੋਲੀ ਚਲਾਈ ਗਈ, ਗੋਲੀ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਹੀ ਨਹੀਂ ਲਈ। ਹੁਣ ਦੇਖੋ, ਸਾਡੇ ਵਰਗਾ ਆਖੇ ਜਾਂ ਕੋਈ ਸਿਆਸੀ ਵਿਰੋਧੀ ਆਖੇ, ਉਹ ਗੱਲ ਵੱਖਰੀ ਆ। ਹੁਣ ਪੁਲਿਸ ਖੁਦ ਕਹਿ ਰਹੀ ਆ, ਪੁਲਿਸ ਇਹ ਕਹਿ ਰਹੀ ਆ ਕਿ ਪੁਲਿਸ ਨੇ, ਸਾਡੀ ਪੁਲਿਸ ਨੇ ਗੋਲੀ ਚਲਾਉਣ ਤੋਂ ਪਹਿਲਾਂ ਕਿਸੇ ਦੀ ਇਜਾਜ਼ਤ ਨਹੀਂ ਦਿੱਤੀ। ਇਹ ਪੁਲਿਸ ਹੁਣ ਕਹਿਣ ਡਈ ਆ। ਲੋਕ ਜਿਹੜੇ ਆ ਉਹ ਉਦੋਂ ਦੀ ਗੱਲ ਕਹਿਣ ਡਏ ਆ। ਮੈਨੂੰ ਅੱਜ ਵੀ ਯਾਦ ਆ, ਇੱਕ ਅਖਬਾਰ ਆ ਪੰਜਾਬ ਦਾ, ਜਿਹਨੇ ਦੂਜੇ ਦਿਨ ਹੀ ਰਿਪੋਰਟ ਕਰ ਦਿੱਤਾ ਸੀਗਾ ਕਿ ਉੱਥੇ ਗੋਲੀ ਚਲਾਉਣ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਪਰਮਿਸ਼ਨ ਨਹੀਂ ਲਈ। ਤੋ ਇਹ ਮੇਰੇ ਖਿਆਲ ਦੇ ਨਾਲ ਰਿਪੋਰਟ ਉਦੋਂ ਤੇ ਦੱਬ ਗਈ ਖਬਰਾਂ ਦੇ ਵਿੱਚ, ਪਰ ਅੱਜ ਹੋਰ ਸੱਚ ਹੋ ਰਹੀ ਆ। ਤਾਂ ਦੂਜੇ ਪਾਸੇ ਇੱਕ ਚੀਜ਼ ਹੋਰ ਵੀ ਇਹਨਾਂ ਨੇ ਕਹੀ ਆ, ਇਹ ਕਹਿੰਦੇ ਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਸਾਫ਼ ਹੋਇਆ ਵਾ ਕਿ ਗੋਲੀਆਂ ਬੇਹੱਦ ਲਾਗਿਓਂ ਚਲਾਈਆਂ ਗਈਆਂ ਸੀ, ਕਿਉਂਕਿ ਗੋਲੀਆਂ ਜਿਹੜੀਆਂ ਉਹ ਸਰੀਰ ਨੂੰ ਚੀਰ ਕੇ ਪਾਰ ਹੋ ਗਈ ਜੀ ਕਿ ਉੱਥੇ ਰੱਖੀਆਂ ਨੇ, ਯਾਨੀ ਦਲੀਲ ਦੇ ਵਜੋਂ। ਤਾਂ ਇਹਦੇ ਵਿੱਚ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਇਹ ਬੰਦੇ ਜਿਹੜੇ ਉਹ ਰਿਆਇਤ ਦੇ ਪਾਤਰ ਨਹੀਂ ਬਣ ਸਕਦੇ, ਕਿਉਂਕਿ ਉੱਥੇ ਸਿੱਧੇ ਤੌਰ ਤੇ ਕਤਲੇਆਮ ਕੀਤਾ। ਤਾਂ ਹੁਣ ਇਹ ਸਭ ਤੋਂ ਵੱਡਾ ਸਵਾਲ ਆ ਕਿ ਜਿਹੜੇ ਦੂਸਰੇ ਪੁਲਿਸ ਕਰਮਚਾਰੀ ਆ ਉਹ ਕਦੋਂ ਰੱਦ ਚਲੇ ਜਾਣ, ਜਿਹੜੇ ਕਿ ਬਚ ਗਏ ਆ, ਜਿਨ੍ਹਾਂ ਦੀ ਜ਼ਮਾਨਤ ਜਿਹੜੀ ਆ ਹਾਈ ਕੋਰਟ ਤੋਂ ਪ੍ਰਵਾਨ ਹੋ ਰਹੀ ਆ। ਸੋ ਹੁਣ ਇੱਕ ਬਹੁਤ ਅਹਿਮ ਪੜਾਅ ਆ ਇਸ SIT ਦਾ, ਕਿਉਂਕਿ ਇਹਨਾਂ ਦੇ ਕੋਲ ਸਮਾਂ ਬਹੁਤ ਕੀਮਤ ਹੈ ਰਾਜ ਕਰਨ ਦੀ। ਤਾਂ ਹੀ ਇਹ ਦੋ ਤਿੰਨ ਚੀਜ਼ਾਂ ਵੱਡੀਆਂ ਖੇਡ ਰਹੇ ਆ, ਵੱਡੀਆਂ ਗੇਮਾਂ ਖੇਡ ਰਹੇ ਆ। ਇੱਕ ਤੇ ਇਹ ਆ ਕਿਉਂਕਿ ਉਮਰਾ ਨੰਗਲ ਜ਼ਮਾਨਤ ਲੈ ਗਿਆ, ਚਰਨਜੀਤ ਸ਼ਰਮਾ ਜ਼ਮਾਨਤ ਨੂੰ ਭੱਜਿਆ ਫਿਰਦਾ, ਜਿਹੜੇ ਨਾਲ ਦੇ ਸੀਗੇ ਨਾਮਜ਼ਦ ਉਹ ਜ਼ਮਾਨਤਾਂ ਆਲਰੇਡੀ ਲੈ ਚੁੱਕੇ। ਮਨਤਾਰ ਸਿੰਘ ਬਰਾੜ ਦੇ ਕੋਲ ਆਪਸ਼ਨ ਹੈ, ਉਹ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਤਾਂ ਇਹਨਾਂ ਦੇ ਕੋਲ ਇਹੀ ਦੋ ਤਿੰਨ ਗੇਮਾਂ ਬਚਦੀਆਂ ਕਿ ਵੱਡੇ ਚਿਹਰੇ ਜਾਂ ਤਾਂ ਬਾਦਲ ਪਰਿਵਾਰ ਦੇ ਵਿੱਚੋਂ ਕੋਈ ਉਡਾ ਲਿਆ ਜਾਵੇ, ਜਾਂ ਸੁੰਦਰੀਆ ਜੇਲ੍ਹ ਦੇ ਵਿੱਚ ਬੈਠਾ ਡੇਰੇਦਾਰ ਹੈ ਕਿਸੇ ਤਰੀਕੇ ਨਾਲ ਉਹ ਪੁੱਛਗਿੱਛ ਦੇ ਵਿੱਚ ਸ਼ਾਮਲ ਕਰ ਲਿਆ ਜਾਵੇ, ਤਾਂ ਕਿ ਲੋਕਾਂ ਨੂੰ ਦੱਸਣ ਜੋਗੇ ਹੋਈਏ ਕਿ ਸਾਡੀ ਇਹ ਪ੍ਰਾਪਤੀ ਰਹੀ ਆ। ਇਸ ਕਰਕੇ ਹੁਣ ਕਾਲੀ ਕਾਲੀ ਪੌੜੀਆਂ ਜਿਹੜੀਆਂ ਉਹ ਚੜ੍ਹਨੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਅਕਾਲੀ ਦਲ 'ਚ ਸ਼ਾਮਲ। ਹਾਂ, ਗੁਰਤੇਜ ਸਿੰਘ ਘੜਿਆਣਾ, ਕਿਉਂਕਿ ਜੇ ਤੁਸੀਂ ਇਕੱਲਾ ਗੁਰਤੇਜ ਸਿੰਘ ਕਹੋਗੇ ਤੇ ਮੇਰੇ ਖਿਆਲ ਦੇ ਨਾਲ ਮਲੋਟ ਤੇ ਬੱਲੂਆਣੇ ਇਲਾਕੇ ਵਾਲਿਆਂ ਨੇ ਵੀ ਗੱਚਾ ਖਾ ਜਾਣਾ ਕਿ ਗੁਰਤੇਜ ਸਿੰਘ ਕਿਹੜਾ ਆ ਗਿਆ ਭਾਈ। ਗੁਰਤੇਜ ਸਿੰਘ ਘੜਿਆਣਾ ਇਹ ਨਾਮ ਬਹੁਤ ਲੋਕਾਂ ਨੇ ਸੁਣਿਆ ਹੋਣਾ, ਔਰ ਖਾਸ ਤੌਰ ਤੇ ਮਲੋਟ ਦੇ ਵਿੱਚ ਜਿਹੜੇ ਲੋਕ ਰਹਿੰਦੇ ਰਹੇ ਆ ਉਹਨਾਂ ਨੂੰ ਇਹ ਨਾਮ ਖਾਸ ਤੌਰ ਤੇ ਯਾਦ ਹੋਣਾ ਜਦੋਂ ਤੁਸੀਂ ਰੋਡ ਦੇ ਸਕੂਲਾਂ ਨੂੰ ਜਾਂਦੇ ਹੁੰਦੇ ਸੀਗੇ ਬੱਚੇ, ਤੇ ਇੱਕ ਦੁਕਾਨ ਵੇਖਿਆ ਕਰਦੇ ਸੀ ਜਿਹਦੇ ਵਿੱਚ ਤੇ ਇੱਕ ਬੋਰਡ ਲੱਗਿਆ ਹੁੰਦਾ ਸੀਗਾ ਗੁਰਤੇਜ ਸਿੰਘ ਘੜਿਆਣਾ MLA। ਤਾਂ ਉਹ ਬਹੁਤ ਲੰਮੇ ਸਮੇਂ ਤੱਕ ਬੋਰਡ ਉੱਤੇ ਦਿਖਾਈ ਦਿੱਤਾ। ਹੁਣ ਤੇ ਮੇਰੇ ਖਿਆਲ ਦੇ ਨਾਲ ਸ਼ਹਿਰ ਦੇ ਨਕਸ਼ੇ ਬਦਲ ਗਏ ਹੋਣੇ ਆ। ਤਾਂ ਗੁਰਤੇਜ ਸਿੰਘ ਘੜਿਆਣਾ ਲੰਮਾ ਸਮਾਂ ਅਕਾਲੀ ਦਲ ਚ ਰਿਹਾ, ਪੇਸ਼ੇ ਤੋਂ ਵਕੀਲ ਸੀਗੇ। ਤਾਂ ਫਿਰ ਉਸ ਤੋਂ ਬਾਅਦ ਅਚਾਨਕ ਪਲਟੀ ਮਾਰੀ, ਕਿਉਂਕਿ 2017 ਚ ਇਹਨਾਂ ਨੂੰ ਟਿਕਟ ਤੋਂ ਨਾ ਕਰ ਦਿੱਤੀ ਗਈ ਸੀ। ਤਾਂ ਇਹਨਾਂ ਨੇ ਫਿਰ ਪਲਟੀ ਮਾਰੀ, ਕਾਂਗਰਸ ਚ ਚਲੇ ਗਏ। ਫਿਰ ਚੇਤਾ ਆਇਆ ਕਿ ਨਹੀਂ, ਅਕਾਲੀ ਦਲ ਤੇ ਮੇਰੀ ਮਾਂ ਪਾਰਟੀ ਆ। ਫਿਰ ਇਹਨਾਂ ਦੀ ਸੈਟਿੰਗ ਹੋਈ, ਹੁਣ ਫਿਰ ਕਹਿੰਦੇ ਕਿ ਮੈਂ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸ ਆ ਗਿਆ। ਪਤਾ ਨਹੀਂ ਇਹ ਮਾਂ ਦੀ ਗੋਦ ਕਿਉਂ ਛੱਡਦੇ ਆ ਲੀਡਰ, ਜੇ ਪਤਾ ਕਿ ਮਾਂ ਦੀ ਗੋਦ ਬਿਨਾਂ ਸਰਨਾ ਹੀ ਨਹੀਂ ਹੈ। ਪਰ ਇੱਕ ਵਾਰੀ ਫਿਰ ਜੇ ਆਪਾਂ ਦੂਸਰੇ ਪੱਖ ਤੋਂ ਵੇਖੀਏ ਤੇ ਸੁਖਬੀਰ ਸਿੰਘ ਬਾਦਲ ਸ਼ਿੱਦਤ ਦੇ ਨਾਲ ਕੋਸ਼ਿਸ਼ ਕਰਦਾ ਪਿਆ ਕਿ ਜੋ ਇਹਨਾਂ ਦੇ ਪੁਰਾਣੇ ਸਾਥੀ ਛੱਡ ਕੇ ਚਲੇ ਗਏ। ਹਾਲਾਂਕਿ ਦੇਖੋ, ਜਦੋਂ ਬ੍ਰਹਮਪੁਰਾ ਹੋਰੀ ਗਏ ਆ, ਜਦੋਂ ਸੇਖਵਾ ਹੋਰੀ ਗਏ ਆ, ਉਦੋਂ ਸੁਖਬੀਰ ਸਿੰਘ ਬਾਦਲ ਨੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸ਼ਾਇਦ ਨਹੀਂ ਕੀਤੀ, ਜਾਂ ਕੀਤੀਆਂ ਹੋਣ ਅੰਦਰ ਖਾਤੇ ਤੇ ਨੇਪਰੇ ਨਾ ਚੜੀਆਂ ਹੋਣ। ਪਰ ਖੁੱਲੇ ਰੂਪ ਦੇ ਵਿੱਚ ਇੱਧਰਲੇ ਪਾਸੇ ਜਿਹੜੇ ਇਹਨਾਂ ਦੇ ਇਲਾਕੇ ਦੇ ਇੱਦਾਂ ਦੇ ਲੀਡਰ ਗਏ ਆ, ਉਹਨਾਂ ਨੂੰ ਇਹਨਾਂ ਨੇ ਵਾਪਸ ਲਿਆਉਣ ਵਾਸਤੇ ਕਾਫੀ ਕੁਛ ਕੀਤਾ। ਤਾਂ ਇਹਦੀ ਇੱਕ ਕਾਮਯਾਬੀ ਹੈ ਕਿ ਗੁਰਤੇਜ ਸਿੰਘ ਘੜਿਆਣਾ ਵਾਪਸ ਆ ਗਿਆ। ਪਰ ਹੁਣ ਆਏ ਦਾ ਕੀ ਫਾਇਦਾ,
ਕਿਉਂਕਿ ਬੱਲੂਆਣਾ ਦੀ ਸੀਟ ਜਿਹੜੀ ਸੀਗੀ ਉਹ ਨੱਥੂ ਰਾਮ ਲੈ ਗਿਆ ਸੀ ਇਹਨਾਂ ਦੇ ਕੋਲੋਂ। ਖੈਰ ਫਿਰ ਵੀ ਘਰ ਵਾਪਸੀ ਇਹਨਾਂ ਦੀ ਮੁਬਾਰਕ ਆ। ਦੇਖੋ ਹੁਣ ਅੱਗੇ ਇਹ ਟਿਕੇ ਰਹਿੰਦੇ ਆ ਜਾਂ ਫਿਰ ਟਿਕਟ ਦਾ ਟੀਕਾ ਨਾ ਲੱਗਣ ਤੇ ਫਿਰ ਦੁਬਾਰਾ ਛੜੱਪਾ ਮਾਰਦੇ, ਕੋਈ ਗਰੰਟੀ ਨਹੀਂ ਹੈ ਅੱਜ ਕੱਲ੍ਹ। ਇਹ ਤਾਂ ਗੱਲ ਬਿਲਕੁਲ ਤੁਹਾਡੀ ਸਹੀ ਆ ਵੀ ਦੇਖੋ ਕਿੰਨੇ ਮਿੰਟਾਂ ਦੇ ਲਈ ਜਾਂ ਕਿੰਨੇ ਦਿਨਾਂ ਲਈ ਇੱਥੇ ਰਹਿੰਦੇ ਨੇ। ਅਗਲੇ ਜਿਹੜੀ ਗੱਲ ਕਰਦੇ ਕਹਿੰਦੇ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦੇ ਮੁਕਾਬਲੇ ਕਾਂਗਰਸ ਦੇ ਡਿੰਪਾ ਦਾ ਨਾਂ ਜਿਹੜਾ ਲਗਭਗ ਤੈਅ। ਹਾਂ ਦੇਖੋ ਚਰਚਾ ਚੱਲਦਾ ਪਿਆ ਕਿ ਕਾਂਗਰਸ ਜਿਹੜੀ ਆ, ਕਿਉਂਕਿ ਦੇਖੋ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ ਕਿ ਅਕਾਲੀ ਦਲ ਤੇ ਕਾਂਗਰਸ ਪਹਿਲਾਂ ਬੜੇ ਕਾਲੇ ਸੀਗੇ, ਕਹਿੰਦੇ ਸੀ ਕਿ ਬਸ ਸੂਚੀ ਸਾਡੀ ਆਈ ਆ। ਜਿਵੇਂ ਹੀ ਇਲੈਕਸ਼ਨ ਡਿਕਲੇਅਰ ਹੋਇਆ, ਇਲੈਕਸ਼ਨ ਦੀਆਂ ਤਾਰੀਖਾਂ ਦਾ ਐਲਾਨ ਹੋਇਆ, ਇਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਬਿਲਕੁਲ ਆਖਰੀ ਗੇੜ ਦੇ ਵਿੱਚ ਆ, ਤਾਂ ਇਹਨਾਂ ਨੇ ਉਹ ਨਾਮ ਜਿਹੜੇ ਰੋਕ ਲਏ ਕਿ ਪਹਿਲਾਂ ਅਸੀਂ ਦੂਜਿਆਂ ਦੇ ਨਾਂ ਦੇਖ ਲਈਏ ਕਿ ਕਿਹੜਾ ਚਿਹਰਾ ਕਿੱਥੋਂ ਉਤਾਰਿਆ ਜਾ ਰਿਹਾ, ਕਿਹੜੀ ਪਾਰਟੀ ਵੱਲੋਂ। ਤਾਂ ਦੋਨੇ ਹੀ ਪਾਰਟੀਆਂ ਜਿਹੜੀਆਂ ਇੱਕ ਦੂਸਰੇ ਵੱਲ ਵੇਖ ਰਹੀਆਂ ਕਿ ਪਹਿਲਾਂ ਇਹਨਾਂ ਦੇ ਨਾਮ ਥੋੜੇ ਜਿਹੇ ਜਿਹੜੇ ਆ ਉਹ ਬਾਹਰ ਆ ਜਾਣ ਪਰਦੇ ਤੇ। ਤਾਂ ਦੋਵਾਂ ਦੀ ਉਹ ਸੋਚ ਜਿਹੜੀ ਆ ਇਹੋ ਆ ਕਿ ਅਸੀਂ ਜਿਹੜਾ ਚਿਹਰਾ ਆਊਗਾ ਮੈਦਾਨ 'ਚ ਉਸ ਤੋਂ ਭਾਰਾ ਚਿਹਰਾ ਜਿਹੜਾ ਉਹ ਮੈਦਾਨ 'ਚ ਉਤਾਰੀਏ। ਤਾਂ ਇਹੋ ਹੀ ਇਹਨਾਂ ਦੀ ਜੁਗਤਬੰਦੀ ਆ ਕਿ ਕਿਸੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਖੋਈਆਂ ਜਾਣ ਦੀ ਪਿੱਛੇ। ਤਾਂ ਇਸ ਮਾਮਲੇ ਦੇ ਵਿੱਚ ਕਿਉਂਕਿ ਖਡੂਰ ਸਾਹਿਬ ਦੇ ਵਿੱਚ 2-3 ਖਾਸ ਤੌਰ ਤੇ ਕਾਂਗਰਸੀ ਚਿਹਰੇ ਜ਼ੋਰ ਲਾਉਣ ਡਏ ਸੀਗੇ, ਉਹਨਾਂ ਦੇ ਵਿੱਚ ਇੱਕ ਇੰਦਰਜੀਤ ਸਿੰਘ ਜੀਰਾ ਵੀ ਸ਼ਾਮਲ ਸੀਗਾ। ਤਾਂ ਇਹ ਕਾਫੀ ਭੱਜ ਦੌੜ ਕਰਦੇ ਪਏ ਸੀਗੇ, ਪਰ ਹੁਣ ਖਬਰਾਂ ਮਿਲਦੀਆਂ ਪਈਆਂ ਨੇ ਆਫ ਦੀ ਰਿਕਾਰਡ, ਕੁਛ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਕਿ ਜਸਵੀਰ ਸਿੰਘ ਡਿੰਪਾ ਨੂੰ ਤਕਰੀਬਨ ਹਰੀ ਝੰਡੀ ਮਿਲ ਚੁੱਕੀ ਆ, ਸੰਕੇਤ ਮਿਲ ਚੁੱਕਾ। ਕਿਉਂਕਿ ਦੇਖੋ ਐਲਾਨ ਜਿਹੜੇ ਰਸਮੀ ਤੌਰ ਤੇ ਉਹ ਕਈ ਵਾਰ ਬਾਅਦ ਦੇ ਵਿੱਚ ਹੁੰਦੇ ਆ, ਪਰ ਸੰਕੇਤ ਪਹਿਲਾਂ ਹੀ ਮਿਲ ਜਾਂਦੇ ਆ। ਜਿਵੇਂ ਇਹ ਮਾਮਾ ਲਣੀ ਦੇ ਚਿਹਰੇ ਤੇ ਅੱਜ ਪਹਿਲਾਂ ਹੀ ਜਲਾਓ ਸੀਗਾ, ਅੱਜ ਦੁਪਹਿਰੇ ਜਦੋਂ ਉਹ ਗੱਲਾਂ ਬਾਤਾਂ ਕਰਦੇ ਪਏ ਸੀਗੇ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਇਹਨਾਂ ਨੂੰ ਹਾਂ ਹੋ ਚੁੱਕੀ ਆ ਕਿ ਮਥੁਰਾ ਤੋਂ ਤੁਹਾਨੂੰ ਵੀ ਟਿਕਟ ਮਿਲੂਗੀ। ਤਾਂ ਪਹਿਲਾਂ ਸੰਕੇਤ ਚਲਾ ਜਾਂਦਾ ਕਿ ਭਾਈ ਤੁਸੀਂ ਆਪਣਾ ਕੰਮ ਹੈ ਜਿਹੜਾ ਆਰੰਭ ਕਰੋ। ਕਿਉਂਕਿ ਕਾਂਗਰਸ ਦੇ ਵਿੱਚੋਂ 2-3 ਐਸੇ ਬੰਦੇ, ਇੱਕ ਤੇ ਸ਼ੇਰ ਸਿੰਘ ਘੁਬਾਇਆ, ਉਹ ਆਪਣੀ ਕੰਪੇਨ ਵੀ ਸ਼ੁਰੂ ਕਰਕੇ ਬੈਠਾ, ਉਹ ਕਹਿੰਦਾ ਵਿਰੋਧ ਕਰਨਾ ਕਰੀ ਜਾਵੇ, ਪਰ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਤਾਂ ਏਦਾਂ ਹੀ ਦੱਸਦੇ ਆ ਕਿ ਡਿੰਪੇ ਨੇ ਵੀ ਉੱਥੇ ਆਪਣੀ ਜਿਹੜੀ ਆ ਚੋਣ ਮੁਹਿੰਮ ਪਖਾ ਦਿੱਤੀ ਆ, ਕਿਉਂਕਿ ਲੱਗਦਾ ਇਹੋ ਕਿ ਪਰਦੇ ਦੇ ਪਿੱਛੋਂ ਸੰਕੇਤ ਮਿਲ ਚੁੱਕਾ। ਖੈਰ ਇਹ ਦੇਖਦੇ ਆ ਹੁਣ ਉੱਥੇ ਕਦੋਂ ਨਾਂ ਦਾ ਐਲਾਨ ਹੁੰਦਾ ਤੇ ਕੀ ਵਾਕਈ ਡਿੰਪਾ ਉੱਥੋਂ ਕਾਂਗਰਸ ਵੱਲੋਂ ਖੜਦਾ। ਕਿਉਂਕਿ ਪਿਛਲੀ ਦਫਾ ਇਹ ਹੋਇਆ ਸੀਗਾ ਕਿ ਤਕਰੀਬਨ ਉਦੋਂ ਵੀ ਚਰਚਾ ਜਿਹੜਾ ਜਸਵੀਰ ਡਿੰਪਾ ਤੇ ਆ ਕੇ ਖਲੋਤਾ ਸੀਗਾ ਕਿ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਿਹੜਾ ਜਸਵੀਰ ਡਿੰਪਾ ਹੋਊਗਾ। ਤੁਹਾਨੂੰ ਯਾਦ ਹੋਣਾ ਅੰਤਲੇ ਸਮੇਂ ਤੇ ਬਾਜੀ ਮਾਰ ਗਿਆ ਸੀਗਾ ਹਰਮਿੰਦਰ ਸਿੰਘ ਗਿੱਲ, ਹਾਲਾਂਕਿ ਉਹ ਬਾਜੀ ਮਾਰਨ ਦੇ ਵਿੱਚ ਨਾਕਾਮਯਾਬ ਸਾਬਤ ਹੋਏ ਸੀਗੇ, ਸੀਟੋਂ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਜਿੱਤ ਗਏ ਸੀਗੇ, ਪਰ ਐਨ ਮੌਕੇ ਤੇ ਉਹਨਾਂ ਨੇ ਡਿੰਪੇ ਤੋਂ ਬਾਜੀ ਮਾਰ ਲਈ। ਐਤਕੀ ਦੇਖਦੇ ਆ ਕਿ ਬਾਜੀ ਕਿਹਦੇ ਹੱਥ 'ਚ ਰਹਿੰਦੀ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਹੁਣ ਕੁਛ ਥਾਣੇ ਡਿਫਾਲਟਰ ਹੋ ਗਏ ਆ। ਡਿਫਾਲਟਰਾਂ ਵਾਲਾ ਗਾਣਾ ਚੰਗਾ ਹੋਇਆ, ਕੁਛ ਬੰਦੇ ਡਿਫਾਲਟਰ ਟੱਕਰ ਗਏ ਤੇ ਉਹ ਉਦੋਂ ਬਾਅਦ ਕਾਫੀ ਕੁਛ ਡਿਫਾਲਟ ਹੁੰਦਾ ਨਜ਼ਰ ਆਉਂਦਾ। ਥੋੜੇ ਦਿਨ ਪਹਿਲਾਂ ਸੰਗਰੂਰ ਦੇ ਵਿੱਚੋਂ ਖਬਰ ਆਉਣ ਡਈ ਸੀ ਕਿ ਇੱਕ ਮਹਿਕਮਾ ਡਿਫਾਲਟਰ ਹੋ ਗਿਆ ਕਿਉਂਕਿ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਅਕਵਾਇਰ ਕੀਤੀ ਜ਼ਮੀਨ ਸੀ ਉਹਦਾ ਮੁਆਵਜ਼ਾ ਨਹੀਂ ਦਿੱਤਾ। ਤੇ ਫਿਰ ਅਦਾਲਤ ਨੇ ਹੁਕਮ ਦਿੱਤੇ ਕਿ 7 ਪ੍ਰਾਪਰਟੀਆਂ ਜਿਹੜੀਆਂ ਸਰਕਾਰੀ ਸੰਪਤੀਆਂ, ਜਿਹਦੇ ਵਿੱਚ ਸੰਗਰੂਰ ਦਾ ਸਰਕਾਰੀ ਕਾਲਜ ਵੀ ਆ, ਰਣਵੀਰ ਕਾਲਜ ਜਿਹਨੂੰ ਕਹਿੰਦੇ ਆ, ਤੇ ਉਹ ਵੇਚ ਕੇ ਨਿਲਾਮ ਕਰਕੇ ਕਿਸਾਨਾਂ ਨੂੰ ਪੈਸਾ ਦਿੱਤਾ ਜਾਵੇ। ਤਾਂ ਕਹਾਂਗੇ ਕਿ ਸਰਕਾਰ ਡਿਫਾਲਟਰ ਹੋਈ ਪਈ ਇਸ ਮਾਮਲੇ ਦੇ ਵਿੱਚ ਵੀ। ਤਾਂ ਖੈਰ ਇਹ ਜੱਗੋ 13ਵੀਂ ਗੱਲ ਹੈ ਕਿ ਥਾਣੇ ਵੀ ਡਿਫਾਲਟਰ ਹੋਏ ਪਏ ਆ। ਔਰ ਸਭ ਤੋਂ ਜਿਹੜੀ ਦੁਖਦਾਇਕ ਗੱਲ ਹੈ ਇਸ ਮਾਮਲੇ ਦੀ ਕਿ ਕੁਝ 1000 ਰੁਪਈਆਂ ਪਿੱਛੇ 1000 ਵੀ ਕੀ 14,737 ਰੁਪਏ ਆ। ਕੁੱਲ 11 ਥਾਣੇ ਡਿਫਾਲਟਰ ਹੋਇਆ। ਡਿਫਾਲਟਰ ਕਿਹਦੇ ਹੋਏ ਆ? BSNL ਦੇ, ਜਿਹੜੀ ਪਹਿਲਾਂ ਹੀ ਵਿਚਾਰੀ ਕੰਪਨੀ ਡਿਫਾਲਟਰ ਕੀਤੀ ਪਈ ਆ ਮੋਦੀ ਹੋਰਾਂ ਨੇ। ਤਾਂ ਇਹ ਜਿਹੜੀ ਕੰਪਨੀ ਆ, ਇਹਨਾਂ ਦੇ ਜਿਹੜੇ ਕਨੈਕਸ਼ਨ ਹੈ, ਲੈਂਡਲਾਈਨ ਕਨੈਕਸ਼ਨ ਅੱਜ ਵੀ ਥਾਣਿਆਂ ਥੂਣਿਆਂ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਲੱਗੇ ਹੋਏ ਆ। ਵੈਸੇ ਸਰਕਾਰੀ ਦਫ਼ਤਰਾਂ 'ਚ ਹੀ ਵੱਜਣ ਜੋਗੇ ਰਹਿ ਗਏ ਆ, ਲੋਕਾਂ ਦੇ ਘਰਾਂ ਦੇ ਵਿੱਚ ਤੇ ਜੀਓ ਦੇ ਵਾਜੇ ਵੱਜਦੇ ਅੱਜ ਕੱਲ੍ਹ। ਤਾਂ ਖੈਰ ਉਹ ਜਿਹੜੇ 11 ਥਾਣੇ ਡਿਫਾਲਟਰ ਹੋਏ ਆ ਜਿਨ੍ਹਾਂ ਦੇ ਇਹਨਾਂ ਦੇ ਕਨੈਕਸ਼ਨ ਕੱਟੇ ਗਏ, ਉਹਨਾਂ ਦਾ ਜੇ ਬਕਾਇਆ ਦੇਖੀਏ ਤੇ 14,737 ਰੁਪਏ, ਯਾਨੀ ਇੰਨੀ ਨਗੂਣੀ ਰਾਸ਼ੀ ਹੈ ਜਿਹੜੀ ਉਹ 11 ਥਾਣੇ ਨਹੀਂ ਭਰ ਸਕੇ। ਹਾਲਾਂਕਿ ਜਿਹੜੇ ਜ਼ਿਲ੍ਹਾ ਮੁਖੀ ਆ ਪੁਲਿਸ ਦੇ, ਉਹ ਕਹਿੰਦੇ ਜੀ ਕਿ ਮੈਨੂੰ ਪਤਾ ਨਹੀਂ, ਬਸ ਹੁਣ ਜਲਦੀ ਅਸੀਂ ਕਰ ਦੇਵਾਂਗੇ। ਪਰ ਇਹ ਥਾਣੇ ਜਿਹੜੇ ਇੱਕ ਵਾਰੀ ਡਿਫਾਲਟਰਾਂ ਦੀ ਸੂਚੀ ਦੇ ਵਿੱਚ ਆ ਗਏ। ਤਾਂ ਤੁਸੀਂ ਹਾਲ ਦੇਖ ਲਓ ਪੁਲਿਸ ਦਾ ਕਿ 11 ਥਾਣੇ ਜਿਹੜੇ ਉਹ ਸਿਰਫ 14,000 ਰੁਪਈਆ ਪਿੱਛੇ ਡਿਫਾਲਟਰ, ਯਾਨੀ ਉਹਨਾਂ ਦੀ ਜਿਹੜੀ ਟਰਨ ਆ ਉਹ 14,000 ਰੁਪਈਆ ਪਿੱਛੇ ਬੰਦ ਪਈ।
ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਐਮਪੀ ਫੰਡ ਵੰਡਣ ਦੇ ਮਾਮਲੇ ਵਿੱਚ ਬ੍ਰਹਮਪੁਰਾਂ ਦੀ ਕਹਿੰਦੇ ਝੰਡੀ ਰਹੀ ਹੈ। ਹਾਂ ਦੇਖੋ, ਬ੍ਰਹਮਪੁਰਾ ਦੀ ਪਿੱਛੇ ਜੇ ਖਬਰ ਆਈ ਸੀਗੀ ਕਿ 2017 ਦੀ ਅਗਸਤ ਤੋਂ ਬਾਅਦ ਬ੍ਰਹਮਪੁਰਾ ਜੀ ਇੱਕ ਵੀ ਸਵਾਲ ਨਹੀਂ ਪੁੱਛ ਸਕੇ ਉੱਥੇ ਸਦਨ ਦੇ ਵਿੱਚ, ਤੇ ਇਹਦਾ ਮਜ਼ਾਕ ਜਿਹੜਾ ਸਭ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਉਡਾਇਆ ਸੀ। ਤਾਂ ਹੁਣ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਖਬਰ ਆ ਰਹੀ ਆ ਕਿ ਜੋ ਇਹਨਾਂ ਨੂੰ ਐਮਪੀਲੈਡ ਮਿਲਦਾ, ਜੋ ਇਹਨਾਂ ਨੂੰ ਗ੍ਰਾਂਟ ਦੇ ਵਜੋਂ ਸਰਮਾਇਆ ਮਿਲਦਾ, ਉਹ ਖਰਚ ਕਰਨ ਦੇ ਵਿੱਚ ਸਭ ਤੋਂ ਅਵਲ ਨੰਬਰ ਹੈ ਜਿਹੜਾ ਉਹ ਰਣਜੀਤ ਸਿੰਘ ਬ੍ਰਹਮਪੁਰਾ ਦਾ। ਤਾਂ ਇਹਨਾਂ ਦੀ ਜਿਹੜੀ ਰਾਸ਼ੀ ਆ ਉਹ ਦੱਸਦੇ ਆ ਕਿ ਜਿੰਨੀ ਆਈ ਆ, ਜਿੰਨੀ ਕੁੱਲ ਰਾਸ਼ੀ ਇਹਨਾਂ ਨੂੰ ਮਿਲੀ ਆ, ਤਾਂ ਉਹਦਾ ਇਹਨਾਂ ਨੇ 101% ਯੂਜ਼ ਕੀਤਾ। ਹੁਣ ਥੋੜੀ ਜਿਹੀ ਹੈਰਾਨਗੀ ਹੁੰਦੀ ਆ ਕਿ 100% ਤੇ ਠੀਕ ਹੈ, ਮੰਨਿਆ ਕਿ ਕਿਸੇ ਨੂੰ 20 ਕਰੋੜ ਮਿਲਿਆ ਤੇ ਉਹਨੇ 20 ਕਰੋੜ ਦਾ 20 ਕਰੋੜ ਬਣ ਦਿੱਤਾ, ਤੇ 101% ਕੀ ਹੋਇਆ? ਕਹਿਣ ਦਾ ਭਾਵ ਇਹ ਕਿ ਜੋ ਰਾਸ਼ੀ ਇਹਨਾਂ ਨੂੰ ਅਲਾਟ ਹੋਈ ਉਹਦਾ ਜਿਹੜਾ ਵਿਆਜ ਬਣਿਆ ਉਹ ਵੀ ਇਹਨਾਂ ਨੇ ਵੰਡਿਆ, ਤਾਂ ਕੁੱਲ ਮਿਲਾ ਕੇ 101% ਬਣਦਾ। ਤਾਂ 22.5 ਕਰੋੜ ਰੁਪਈਆ ਜਿਹੜਾ ਉਹ ਇਹਨਾਂ ਨੇ ਵੰਡਿਆ ਵਾ। ਤਾਂ ਇਹ ਇੱਕ ਦੱਸਦੇ ਆ ਕਿ ਪੂਰਾ ਰਿਕਾਰਡ ਹੈ ਇਹਨਾਂ ਦਾ, ਅੱਜ ਇੰਨੀ ਟਰਮ ਦੇ ਵਿੱਚ ਮੈਂਬਰਾਂ ਦੀ ਜਿਹੜੀ ਆ ਇਹ ਰਾਸ਼ੀ ਵੰਡ ਹੋਈ ਆ। ਤਾਂ ਦੂਸਰੇ ਪਾਸੇ ਕੁਛ ਹੋਰ ਨਾ ਆ, ਮੈਂ ਬਣਾ ਦੇਣਾ ਤੁਹਾਨੂੰ, ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ, ਕਿਉਂਕਿ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਦਾ। ਕਿਉਂਕਿ ਭਗਵੰਤ ਮਾਨ ਹਮੇਸ਼ਾ ਇਹ ਗੱਲ ਕਹਿੰਦਾ ਕਿ ਮੈਂ ਅਵਲ ਆ, ਉਹ ਹਮੇਸ਼ਾ ਕਲੇਮ ਕਰਦੇ ਕਿ ਅਸੀਂ ਜਿਹੜੀ ਰਾਸ਼ੀ ਵੰਡਣ ਦੇ ਵਿੱਚ ਸਭ ਤੋਂ ਅੱਗੇ ਰਹਿੰਦੇ ਹਾਂ। ਤਾਂ ਬਠਿੰਡਾ ਤੋਂ ਜਿਹੜੇ ਐਮਪੀ ਆ ਬੀਬਾ ਹਰਸਿਮਰਤ ਕੌਰ ਬਾਦਲ, ਇਹਨਾਂ ਦੀ ਜਿਹੜੀ ਰਾਸ਼ੀ ਸੀ ਕੁੱਲ 21 ਕਰੋੜ 13 ਲੱਖ, ਇਹਦੇ ਚੋਂ ਇਹਨਾਂ ਨੇ 18 ਕਰੋੜ 56 ਲੱਖ ਵੰਡਿਆ, ਯਾਨੀ ਪੂਰੀ ਰਾਸ਼ੀ ਨਹੀਂ ਵੰਡੀ। ਹੁਸ਼ਿਆਰਪੁਰ ਦੇ ਵਿਜੇ ਸਾਂਪਲਾ ਜਿਹੜੇ ਐਮਪੀ, ਇਹਨਾਂ ਦਾ ਜਿਹੜਾ ਰਕਮ ਦਾ ਹੈਗਾ ਸੀ ਫਿਗਰ, ਉਹ ਸੀਗਾ 23 ਕਰੋੜ 28 ਲੱਖ, ਜਿਹਦੇ ਚੋਂ ਇਹਨਾਂ ਨੇ ਮਹਿਜ਼ ਵੰਡਿਆ 18 ਕਰੋੜ 9 ਲੱਖ ਰੁਪਇਆ। ਸ਼ੇਰ ਸਿੰਘ ਘਬਾਇਆ ਚਰਚਿਤ ਨਾਮ, ਇਹਨਾਂ ਨੇ ਪ੍ਰਾਪਤ ਕੀਤਾ ਸੀਗਾ 2590 ਕਰੋੜ, ਵੰਡਿਆ 22 ਕਰੋੜ 61 ਲੱਖ। ਇਦਾਂ ਹੀ ਰਵਨੀਤ ਸਿੰਘ ਬਿੱਟੂ, ਇਹਨੇ ਪ੍ਰਾਪਤ ਕੀਤਾ 26 ਕਰੋੜ 60 ਲੱਖ ਰੁਪਈਆ, ਵੰਡਿਆ 21 ਕਰੋੜ 68 ਲੱਖ ਰੁਪਏ। ਜਿੱਦਾਂ ਹੀ ਅੰਮ੍ਰਿਤਸਰ ਤੋਂ ਜਿਹੜੇ ਗੁਰਜੀਤ ਸਿੰਘ ਔਜਲਾ, ਉਹਨਾਂ ਦੀ ਰਾਸ਼ੀ ਕਿਉਂਕਿ ਥੋੜੀ ਇਸ ਕਰਕੇ ਕਿਉਂਕਿ ਬਾਈ ਇਲੈਕਸ਼ਨ ਸੀਗਾ ਬਾਅਦ ਦੇ ਵਿੱਚ ਹੋਇਆ, ਤਾਂ ਇਹਨਾਂ ਨੂੰ ਮਿਲਿਆ 12 ਕਰੋੜ 22 ਲੱਖ ਰੁਪਈਆ, ਵੰਡਿਆ ਇਹਨਾਂ ਨੇ 8 ਕਰੋੜ 22 ਲੱਖ, ਯਾਨੀ 4 ਕਰੋੜ ਰੁਪਈਆ ਜਿਹੜਾ ਉਹ ਅਣਵੰਡਿਆ ਹੀ ਰਹਿ ਗਿਆ। ਸੰਗਰੂਰ ਤੋਂ ਸ਼੍ਰੀਮਾਨ ਭਗਵੰਤ ਮਾਨ, ਇਹਨਾਂ ਨੂੰ ਮਿਲਿਆ 25 ਕਰੋੜ 77 ਲੱਖ ਰੁਪਈਆ, ਵੰਡਿਆ ਗਿਆ 20 ਕਰੋੜ 91 ਲੱਖ ਰੁਪਈਆ। ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ, ਜਿਹੜੇ ਉਹਨਾਂ ਦਾ ਜਿਹੜਾ ਕੁੱਲ ਰਾਸ਼ੀ ਬਣਦੀ ਹੈ ਗ੍ਰਾਂਟ ਦੀ, ਉਹ 26 ਕਰੋੜ 90 ਲੱਖ ਰੁਪਈਆ, ਤੇ ਜਿਹੜੀ ਇਹਨਾਂ ਦੀ ਵੰਡ ਹੋਈ ਆ ਉਹ ਹੋਈ ਆ 21 ਕਰੋੜ 99 ਲੱਖ ਰੁਪਈਆ। ਡਾਕਟਰ ਧਰਮਵੀਰ ਗਾਂਧੀ ਹੈ ਜਿਹੜੇ, ਉਹ ਵੀ ਤਕਰੀਬਨ ਨੇੜੇ ਹੀ ਰਹੇ ਆ, 25 ਕਰੋੜ 65 ਲੱਖ ਰੁਪਈਆ ਮਿਲਿਆ, 24 ਕਰੋੜ 88 ਲੱਖ ਰੁਪਈਆ ਹੁਣ ਤੱਕ ਵੰਡ ਚੁੱਕੇ ਆ। ਸੋ ਇਹ ਲੇਖਾ ਜੋਖਾ ਜਿਹੜਾ ਅੱਜ ਇੱਕ ਕੌਮੀ ਅਖਬਾਰ ਦੇ ਵਿੱਚ ਛਪਿਆ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਹਰਮਨ ਪਿਆਰੇ ਨੇਤਾ ਕਿੱਥੇ ਖੜੇ ਆ, ਔਰ ਜਿਹੜੇ ਸਭ ਤੋਂ ਜ਼ਿਆਦਾ ਗੱਲਾਂ ਕਰਦੇ ਆ ਸੁਨੀਲ ਜਾਖੜ, ਜਿਨ੍ਹਾਂ ਦੇ ਹਰੇਕ ਸ਼ਬਦ ਦੇ ਵਿੱਚ ਤੰਜ਼ ਹੁੰਦਾ ਵਿਰੋਧੀਆਂ ਲਈ, ਹਰੇਕ ਫਿਕਰੇ ਦੇ ਵਿੱਚ ਉਹ ਆਪਣੇ ਆਪ ਨੂੰ ਵਡਿਆਉਂਦੇ ਰਹਿੰਦੇ ਆ। ਜੇ ਤੁਸੀਂ ਉਹਨਾਂ ਦਾ ਰਿਪੋਰਟ ਕਾਰਡ ਵੇਖੋਗੇ ਤੇ ਧਾ ਮਾਰਨ ਨੂੰ ਜੀ ਕਰਦਾ। ਇਹਨਾਂ ਨੂੰ 12 ਕਰੋੜ 39 ਲੱਖ ਰੁਪਈਆ ਮਿਲਿਆ ਜੇ, ਤੇ ਇਹਨਾਂ ਜਨਾਬ ਹੋਰਾਂ ਨੇ ਮਹਿਜ਼ ਹੁਣ ਤੱਕ 20 ਲੱਖ ਰੁਪਈਆ ਵੰਡਿਆ। ਸੋ ਗੱਲਾਂ ਵੱਡੀਆਂ ਉਹ ਆਂਦੇ ਹੁੰਦੇ ਆ ਨਾ ਕਿ ਨਾਮ ਬੜੇ ਦਰਸ਼ਨ ਖੋਤੇ, ਉੱਚੀ ਦੁਕਾਨ ਫੀਕਾ ਪਕਵਾਨ, ਯਾਨੀ ਕੱਲੇ ਬੋਲਣ ਜੋਗੇ, ਪੈਸਾ ਵੰਡਣਾ ਵੀ ਇਹਨਾਂ ਦੇ ਹਿੱਸੇ ਨਹੀਂ ਆਉਂਦਾ। 12 ਕਰੋੜ 39 ਲੱਖ ਰੁਪਈਏ ਚੋਂ ਜੇ 20 ਲੱਖ ਰੁਪਈਏ ਦੀ ਐਵਰੇਜ ਕੱਢੋਗੇ, ਮੇਰੇ ਖਿਆਲ ਦੇ ਨਾਲ 1% ਬਣਦਾ। ਜੀ ਜੀ। ਵੈਸੇ ਮਿੰਟੂ ਜੀ, ਜੇ ਦੇਖਿਆ ਜਾਵੇ ਵੀ ਇੰਨੇ ਕਰੋੜਾਂ ਰੁਪਈਏ ਵੰਡੇ ਆ, ਤੇ ਲੱਗੇ ਕਿੱਥੇ ਆ ਤੇ ਗਏ ਕਿੱਥੇ ਆ? ਕੁਛ ਕਿਸੇ ਪਾਸੇ ਉਹਨਾਂ ਦੇ ਇਲਾਕਿਆਂ ਦਾ ਐਕਚੁਅਲ 'ਚ ਸੁਧਾਰ ਵੀ ਹੋਇਆ ਹੈ, ਜਾਂ ਇਹ ਸਿਰਫ ਕਾਗਜ਼ੀ ਕਾਰਵਾਈਆਂ ਹੀ ਨੇ? ਨਹੀਂ, ਇਹ ਤਾਂ ਦੇਖੋ ਰਿਕਾਰਡ ਤੇ ਹੁੰਦੇ ਆ। ਜਿੱਦਾਂ ਕੋਈ ਰਾਸ਼ੀ ਗਈ ਆ ਕਿਸੇ ਲਈ ਵੀ, ਤਾਂ ਚੈੱਕ ਦੇ ਥਰੂ ਜਾਣੀ ਹੈ, ਚੈੱਕ ਦੇ ਮਾਰਫਤ ਜਾਣੀ ਆ। ਹੁਣ ਅੱਗੇ ਲੱਗੀ ਆ ਜਾਂ ਨਹੀਂ ਲੱਗੀ, ਇਹ ਵੇਖਣ ਵਾਲੀ ਗੱਲ। ਤੇ ਜੇ ਇਸ ਹਿਸਾਬ ਨਾਲ ਤੁਸੀਂ ਲਾ ਕੇ ਚੱਲੋਗੇ ਤਾਂ ਕੀ ਬਣਿਆ, ਤੇ ਫਿਰ ਤੇ ਲੰਬੀ ਜਿਹੜਾ ਸਾਡਾ ਉਹ ਤੁਹਾਡੀ ਕੈਲੀਫੋਰਨੀਆ ਤੋਂ ਵੀ ਵਧੀਆ ਬਣਿਆ ਹੋਣਾ ਚਾਹੀਦਾ ਸੀਗਾ, ਕਿਉਂਕਿ ਜਿੰਨਾ ਪੈਸਾ ਲੰਬੀ 'ਚ ਆਇਆ, ਮੇਰੇ ਖਿਆਲ ਦੇ ਨਾਲ ਪੂਰੇ ਪੰਜਾਬ ਦੇ ਜਿੰਨੇ ਪਿੰਡ ਬਾਕੀ ਬਚਦੇ ਆ ਸ਼ਾਇਦ ਨਾ ਆਇਆ ਉਹਦੇ ਉੱਤੇ। ਸਹੀ ਗੱਲ ਆ ਜੀ। ਤੇ ਅਗਲੀ ਜਿਹੜੀ ਗੱਲ ਕਰ ਰਹੀ ਹੈ ਮਿੰਟੂ ਜੀ, ਜਾਂਦੇ ਜਾਂਦੇ, ਚੋਣ ਜ਼ਾਬਤੇ ਦੌਰਾਨ ਫੜੀ ਗਈ ਰਾਸ਼ੀ ਖੜੇ ਕਰ ਗਈ ਕਈ ਸਵਾਲ। ਦੇਖੋ, ਇਹ ਰਾਸ਼ੀ ਜਿਹੜੀ ਹੈ ਫੜੀ ਗਈ ਹੈ 1 ਕਰੋੜ ਰੁਪਈਏ ਦੇ ਕਰੀਬ ਆ, ਤੇ ਫੜੀ ਰਾਜਪੁਰ ਦੇ ਲਾਗੇ
ਰਾਜਪੁਰਾ ਜਿਹੜਾ ਬਠਿੰਡਾ ਤੋਂ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਪਟਿਆਲਾ ਲੰਘ ਕੇ ਜਿਹੜਾ ਰਸਤੇ 'ਚ ਆਉਂਦਾ ਰਾਜਪੁਰਾ, ਕਿਉਂਕਿ ਰਾਜਪੁਰੇ ਕਈ ਆ, ਤਾਂ ਉੱਥੇ ਇਹ ਰਾਸ਼ੀ ਫੜੀ ਗਈ, ਯਾਨੀ ਪੁਰਾਣੀ ਆ ਰਾਸ਼ੀ, ਕਰੰਸੀ ਜਿੰਨੀ ਵੀ ਆ ਪੁਰਾਣੀ ਤੋਂ ਭਾਵ ਜਦੋਂ 500 ਦਾ ਨੋਟ ਚੱਲਦਾ ਸੀਗਾ, 1000 ਦਾ ਨੋਟ ਚੱਲਦਾ ਸੀਗਾ, ਤਾਂ ਉਸ ਸਮੇਂ ਦੀ ਇਹ ਕਰੰਸੀ ਆ। ਤਾਂ ਉਹਦੇ ਵਿੱਚ ਇਹ ਰਾਸ਼ੀ ਜਿਹੜੀ ਫੜੀ ਗਈ, ਸ਼ਾਇਦ 2000 ਦਾ ਨੋਟ ਵੀ ਸੀਗਾ ਇਹਦੇ ਵਿੱਚ। ਤਾਂ ਇਹ ਚੀਜ਼ਾਂ ਜਿਹੜੀਆਂ ਫੜੀਆਂ ਇਹਨਾਂ ਨੇ, ਉਹ ਕੁਛ ਰਾਸ਼ੀ ਨਵੀਂ ਵੀ ਸੀਗੀ, ਕੁਛ ਕਾਰਤੂਸ ਵੀ ਸੀਗਾ, ਪਰ ਜਿਹੜੀ 1 ਕਰੋੜ ਦੀ ਪੁਰਾਣੀ ਕਰੰਸੀ ਆ ਉਹ ਦੱਸਦੇ ਆ ਕਿ ਇਹਨਾਂ ਨੇ ਉੱਥੋਂ ਅੰਬਾਲੇ ਤੋਂ ਚੁੱਕੀ ਸੀਗੀ, ਅੱਗੇ ਜਾ ਕੇ ਕਿਸੇ ਥਾਂ ਤੇ ਪਹੁੰਚਾਉਣੀ ਸੀਗੀ, ਉਹਦੇ ਵੱਟੇ ਨਵੀਂ ਕਰੰਸੀ ਲੈਣੀ ਸੀਗੀ, ਤਾਂ ਫਿਰ ਆਪਣਾ ਕਮਿਸ਼ਨ ਜਿਹੜਾ ਖਰਾ ਕਰਨਾ ਸੀਗਾ। 2-3 ਚੀਜ਼ਾਂ ਨੇ ਕਿ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 1 ਕਰੋੜ ਦੀ ਪੁਰਾਣੀ ਕਰੰਸੀ ਜਿਹੜੀ ਆ ਉਹ ਹਾਲੇ ਵੀ ਪਈ ਆ। ਤਾਂ ਇਹ ਇੱਕ ਨੋਟਬੰਦੀ ਤੇ ਵੀ ਸਵਾਲ ਹੋਊਗਾ, ਕਿਉਂਕਿ ਜਿੱਦਾਂ ਆਪਾਂ ਦੇਖੀਏ 15,40,000 ਕਰੋੜ ਰੁਪਈਆ ਕੁੱਲ ਕਰੰਸੀ ਸੀਗੀ, ਜਿਹਦੇ ਚੋਂ ਲਗਭਗ 15,30,000 ਕਰੰਸੀ ਜਿਹੜੀ ਸੀਗੀ ਉਹ ਵਾਪਸ ਆ ਗਈ, 10,000 ਕਰੋੜ ਰੁਪਈਆ ਜਿਹੜਾ ਉਹ ਵਾਪਰ ਰਹਿ ਗਿਆ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਸ ਤਰ੍ਹਾਂ ਕਰੋੜ ਰੁਪਈਆ ਇੱਕ ਫਰਮ ਜਿਹੜੀ ਉਹ ਚੁਕਾਈ ਜਾਂਦੀ। ਤਾਂ ਇਹ ਵੇਖਣ ਵਾਲੀ ਗੱਲ ਹੈ ਕਿ ਇੰਨਾ ਰੁਪਈਆ ਹਾਲੇ ਵੀ ਲੋਕਾਂ ਕੋਲ ਪਿਆ ਵਾ ਕਿ ਇੱਕ ਥਾਂ ਤੋਂ ਕਰੋੜ ਰੁਪਈਆ ਚੁੱਕਿਆ ਜਾਂਦਾ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਆਮ ਬੰਦੇ ਲਈ ਤੇ ਹੁਣ ਜੇ ਰਾਸ਼ੀ ਬਦਲਾਉਣੀ ਆ ਤੇ RBI ਵੀ ਕਹਿ ਦਿੰਦਾ ਕਿ ਨਹੀਂ ਭਾਈ ਅਸੀਂ ਇਹ ਚੀਜ਼ ਨਹੀਂ ਕਰ ਸਕਦੇ। ਬਹੁਤ ਸਾਰੇ ਲੋਕਾਂ ਨੇ ਅਦਾਲਤੀ ਸ਼ਰਨ ਵੀ ਲਈ, ਬਹੁਤ ਸਾਰੇ ਲੋਕਾਂ ਨੇ ਅਪੀਲਾਂ ਵੀ ਕੀਤੀਆਂ, NRI ਵੀ ਧੱਕੇ ਖਾ ਗਏ। ਇਹਨਾਂ ਨੇ ਕਿਹਾ ਕਿ ਨਹੀਂ ਤੇ ਨਹੀਂ, ਹੁਣ ਦਰਵਾਜ਼ੇ ਬੰਦ ਆ, ਅਸੀਂ ਰਾਸ਼ੀ ਜਿਹੜੀ ਆ ਉਹ ਨਹੀਂ ਬਦਲਾਂਗੇ, ਅਸੀਂ ਹੁਣ ਨਵੀਂ ਕਰੰਸੀ ਜਿਹੜੀ ਆ ਨਹੀਂ ਦੇਵਾਂਗੇ ਪੁਰਾਣੀ ਉੱਤੇ। ਤਾਂ ਇਹ ਕਮਾਲ ਦੀ ਗੱਲ ਆ ਕਿ ਕੁਛ ਲੋਕ ਜਿਹੜੇ ਆ ਉਹ ਹਾਲੇ ਵੀ ਕਰੰਸੀ ਬਦਲਵਾ ਰਹੇ ਆ। ਉਹ ਕਿੱਥੋਂ ਬਦਲਵਾ ਰਹੇ ਆ? ਇਹਦਾ ਮਤਲਬ ਆ ਕਿ ਬੈਂਕਿੰਗ ਸੈਕਟਰ ਦੀਆਂ ਕਾਲੀਆਂ ਭੇਡਾਂ ਜਿਹੜੀਆਂ ਉਹ ਆਪ ਵੀ ਚਾਰਾ ਕਰ ਰਹੀਆਂ ਤੇ ਇਹਨਾਂ ਦਲਾਲਾਂ ਨੂੰ ਵੀ ਚਾਰਾ ਜਿਹੜਾ ਖਵਾ ਰਹੀਆਂ। ਜੀ ਬਿਲਕੁਲ। ਤੇ ਹੁਣ ਤਾਂ ਇਲੈਕਸ਼ਨ ਦਾ ਸੀਜ਼ਨ ਆ, ਹੁਣ ਤਾਂ ਵੇਖੋ ਕਈ ਤਰੀਕੇ ਦੇ ਜਿਹੜੇ ਨੋਟ ਆ ਉਹ ਬਾਹਰ ਇੱਦਾਂ ਦੇ ਨਿਕਲਣੇ ਆ, ਕਿਤੇ ਇਹੀ ਨਾ ਦੁਬਾਰਾ ਜਿਹੜੇ ਲੋਕਾਂ ਨੂੰ ਵੰਡ ਕੇ ਆਪਣੀਆਂ ਵੋਟਾਂ ਜਿਹੜੀਆਂ ਇਕੱਠੀਆਂ ਕਰ ਜਾਣ। ਤੇ ਮਿੰਟੂ ਜੀ ਤੇ ਨੋਟਬੰਦੀ ਨਾਲ ਆਪਾਂ ਜਿਹੜੀ ਨਵੀਂ ਕਰੰਸੀ ਲੈ ਆਂਦੀ ਹੈਗੀ ਤੇ ਤੁਸੀਂ ਇੱਕ ਵਾਰੀ ਹੋਰ ਸਰਕਾਰ ਬਣਾਓ, ਆਪਾਂ ਇਹ ਬਦਲ ਕੇ ਫੇਰ ਪੁਰਾਣੀ ਲੈ ਚਲਾ ਕੋਈ ਪਤਾ ਨਹੀਂ ਇਹਨਾਂ ਨੇ ਕੀ ਕਹਿ ਦੇਣਾ ਜੀ। ਤੇ ਬਹੁਤ ਧੰਨਵਾਦ ਮਿੰਟੂ ਜੀ, ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰੋਤੋ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।